ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਪੰਜਾਬ ਦੀ ਇੱਕ ਅਜਿਹੀ ਚਰਚਿਤ ਖਬਰ ਤੋਂ ਜਿਸ ਦੇ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਕਹਿਣ ਤੋਂ ਭਾਵ ਇਹ ਹੈ ਕਿ ਲੋਕ ਵਿਧਾਨ ਸਭਾ, ਲੋਕ ਸਭਾ ਤੋਂ ਤਵੱਕੋਂ ਇਹ ਰੱਖਦੇ ਨੇ ਕਿ ਲੋਕ ਕਾਨੂੰਨ ਘਾੜੇ ਨੇ, ਪਰ ਜੇ ਕਾਨੂੰਨ ਘਾੜੇ ਧਰਮ ਦੀ ਕਚਹਿਰੀ, ਸਰਵਉੱਚ ਕਚਹਿਰੀ ਦੇ ਵਿੱਚ ਪੇਸ਼ ਹੋ ਕੇ ਇਹ ਗੱਲ ਕਹਿ ਦੇਣ ਵੀ ਇਸ ਦਾ ਕਾਨੂੰਨ ਨਾ ਤਾਂ ਪੜ੍ਹਿਆ ਤੇ ਨਾ ਹੀ ਘੜਿਆ, ਤੇ ਫਿਰ ਉਸ ਨੂੰ ਵਿਸਥਾਰ ਕਿਵੇਂ ਦੇਈਏ, ਗੱਲਬਾਤ ਨੂੰ ਤਫਸੀਲ ਕਿਵੇਂ ਦੇਈਏ ਜੀ? ਕਰਿਓ ਜ਼ਰਾ ਸ਼ੁਰੂ। ਪ੍ਰਵੀਨ ਜੀ, ਕੱਲ ਦਾ ਦਿਨ ਜੀ ਪੰਜਾਬ ਦੇ ਹਵਾਲੇ ਨਾਲ, ਸਿੱਖੀ ਦੇ ਹਵਾਲੇ ਨਾਲ, ਜੀ ਬੇਅਦਬੀ ਰੋਕੂ ਕਾਨੂੰਨ ਦੇ ਹਵਾਲੇ ਨਾਲ ਕਾਫੀ ਸਾਰਥਕ ਰਿਹਾ। ਜੀ ਜੀ ਕਾਫੀ ਸ਼ੁਭ ਸੰਕੇਤ ਦੇਖਣ ਨੂੰ ਮਿਲੇ। ਘੱਟੋ ਘੱਟ ਪੰਜਾਬ ਦੀ ਵਿਧਾਨ ਸਭਾ ਦੇ ਸਾਰੇ ਐਮਐਲਏ, ਖਾਸ ਕਰ ਸਿੱਖ ਐਮਐਲਏ ਇਕੱਠੇ ਬੈਠੇ, ਇੱਕ ਸੁਰ ਚ ਗੱਲ ਹੋਈ। ਜਥੇਦਾਰ ਸਾਹਿਬਾਨ ਨੇ ਕਾਫੀ ਸਾਰਥਕ ਤਰੀਕੇ ਦੇ ਨਾਲ ਇਹ ਸਾਰੀ ਚਰਚਾ ਨੂੰ ਸਿਖਰ ਤੇ ਲੈ ਕੇ ਗਏ। ਚਾਹੇ ਕੋਈ ਕਿਸੇ ਤੇ ਦੋਸ਼ ਨਹੀਂ ਮੜਿਆ ਗਿਆ, ਚਾਹੇ ਕਿਸੇ ਨੂੰ ਕੋਈ ਮਤਲਬ ਕਿ ਜਲੀਲ ਨਹੀਂ ਕੀਤਾ ਗਿਆ, ਪਰ ਉਹਨਾਂ ਦੇ ਬੋਲ, ਉਹਨਾਂ ਦੇ ਚਿਹਰੇ ਦੀ ਬਣਤਰ, ਉਹਨਾਂ ਦਾ ਬੋਡੀ ਲੈਂਗੁਏਜ ਵਿਧਾਇਕਾਂ ਦੀ, ਉਹ ਕਾਫੀ ਕੁਝ ਦੱਸ ਗਈ ਕਿ ਕਿੰਨੀਆਂ ਕੋਤਾਹੀਆਂ, ਕਿੰਨੀਆਂ ਕਮੀਆਂ, ਕਿੰਨੀਆਂ ਕਮਜ਼ੋਰੀਆਂ ਨਾਲ ਇਹ ਭਰੇ ਹੋਏ ਨੇ। ਪ੍ਰਵੀਨ ਜੀ, ਇਸ ਬੈਠਕ 'ਚ ਜਾਣ ਤੋਂ ਪਹਿਲਾਂ ਸਾਰੇ ਐਮਐਲਏ ਗੜਗੱਜ ਕਰ ਰਹੇ ਸੀ। ਸਹੀ ਹੈ। ਪਿਛਲੇ 2 ਦਿਨਾਂ ਤੋਂ ਉਹ ਜਥੇਦਾਰ ਜੀ ਦਾ ਧੰਨਵਾਦ ਹੀ ਕਰੀ ਜਾਂਦੇ ਸੀ ਆਪਣੇ ਅੰਦਰ ਕਿ ਇਹ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੇ ਸੰਮਣ ਨਾ ਭੇਜਿਆ ਹੁੰਦਾ ਤਾਂ ਸਾਡੀ ਤਾਂ ਕਦੇ ਕੇਜਰੀਵਾਲ ਨੇ ਸੁਣਨੀ ਹੋਣੀ ਸੀ ਜੀ। ਪਹਿਲੀ ਵਾਰ ਹੋਇਆ 4.5 ਸਾਲਾਂ 'ਚ ਕਿ ਐਮਐਲਏ ਨੂੰ ਬੁਲਾ ਕੇ ਉਹਨਾਂ ਦੀ ਮਨ ਕੀ ਬਾਤ ਸੁਣੀ ਗਈ ਹੋਵੇ, ਨਹੀਂ ਤਾਂ ਹੁਕਮੇ ਸੁਣਾਉਂਦੇ ਸੀ। ਸਹੀ ਹੈ, ਬਿਲਕੁਲ ਜੀ, ਸਹੀ ਹੈ। 2-2.5 ਘੰਟੇ ਬੈਠੇ ਕੱਲੇ ਐਮਐਲਏ ਨੂੰ ਪੁੱਛਿਆ, ਦੱਸੋ ਜੀ ਕੀ ਹੋ ਗਿਆ, ਕਿਵੇਂ ਹੋ ਗਿਆ, ਕੀ ਕਰਨਾ ਚਾਹੀਦਾ ਹੈ, ਤੁਹਾਡਾ ਮਨ ਕੀ ਕਹਿੰਦਾ ਹੈ, ਤੁਹਾਡੀ ਰਾਏ ਕੀ ਕਹਿੰਦੀ ਹੈ। ਆਸ਼ਾਸ਼ ਕਰ ਉੱਠੇ ਐਮਐਲਏ ਕਿ ਸ਼ੁਕਰ ਹੈ ਇਸ ਬਹਾਨੇ ਸਾਡੀ ਸੁਣੀ ਤਾਂ ਗਈ ਕਦੇ, ਨਹੀਂ ਤਾਂ ਹਮੇਸ਼ਾ ਉੱਪਰ ਹੁਕਮ ਆਉਂਦਾ ਸੀ ਕਿ ਲਓ ਜੀ ਆਹ ਕਰ ਦੋ, ਏਦਾਂ ਕਰ ਦੋ। ਸਾਰੀ ਬੈਠਕ ਕਰਨ ਤੋਂ ਬਾਅਦ ਉਹ ਆਦਤ ਉਹੀ ਰਹੀ ਤੇ ਅਖੀਰ 'ਚ ਗਲਤੀ ਫੇਰ ਕਰ ਗਿਆ ਆਮ ਆਦਮੀ ਪਾਰਟੀ ਦਾ ਹਾਈ ਕਮਾਂਡ, ਚਾਹੇ ਭਗਵੰਤ ਮਾਨ ਕਹੋ, ਚਾਹੇ ਕੇਜਰੀਵਾਲ ਨੂੰ ਕਹੋ, ਤੇ ਚਾਹੇ ਦਿੱਲੀ ਵਾਲੀ ਟੀਮ ਕਹੋ। ਇੱਕ ਚਿੱਠੀ ਦੀ ਫੋਟੋਸਟੇਟ ਕਾਪੀ ਦਿੱਤੀ ਸਾਰਿਆਂ ਨੂੰ। ਠੀਕ ਹੈ ਜੀ, ਕਿ ਜੀ ਇਹਦੇ ਤੇ ਦਸਤਖਤ ਕਰ ਦਿਓ, ਬਸ ਇਹ ਕਾਪੀ ਜਾ ਕੇ ਉੱਥੇ ਆਪਣੇ ਵੱਲੋਂ ਦੇ ਦਿਓ ਲਿਖਤੀ ਜਵਾਬ। ਸਾਰਿਆਂ ਦਾ ਹੂਬਹੂ ਸੇਮ ਟੂ ਸੇਮ ਜੀ। ਮਤਲਬ ਇਸ ਮਸਲੇ ਤੇ ਹਰੇਕ ਦੇ ਮਨ ਦੇ ਆਪਣੇ ਬਲਬਲੇ ਨੇ, ਆਪਣੇ ਭਾਵ ਨੇ, ਹੈ ਨਾ, ਆਪਣਾ ਸੁਨੇਹਾ ਹੈ ਨਾ, ਆਪਣੀ ਸ਼ਰਧਾ ਹੈ, ਤੇ ਤੁਸੀਂ ਉਹਨਾਂ ਨੂੰ ਆਪਣੇ ਸ਼ਬਦਾਂ 'ਚ ਲਿਖਣ ਦਿਓ। ਪਰ ਤੁਸੀਂ ਇੱਕੋ ਵਾਰ ਦਿੱਤੀ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਜਿਵੇਂ ਸਕ੍ਰਿਪਟ ਘੜ ਕੇ ਭੇਜਾਂਗੇ ਉਵੇਂ ਹੀ ਕੰਮ ਚੱਲਣਾ, ਕਿ ਉੱਥੇ ਕਾਂਗਰਸੀਆਂ 'ਚੋਂ 2 ਨੂੰ ਬੁਲਾ ਲੈਣਗੇ, 2 ਸਾਡੇ 'ਚੋਂ ਬੁਲਾ ਲੈਣਗੇ, 1 ਅੱਧਾ ਹੋਰ ਬੁਲਾ ਲੈਣਗੇ। ਇਸ ਲਈ ਆਪਣੇ ਵਾਲਿਆਂ ਨੂੰ ਪੜ੍ਹਾ ਕੇ ਭੇਜਤਾ ਕਿ ਤੁਸੀਂ ਚਿੱਠੀ ਲਿਖਤੀ ਦੇ ਦੇਣੀ ਹੈ ਜਵਾਬ ਜੀ, ਤੇ ਤੁਹਾਡੇ ਦਲ ਵੱਲੋਂ, ਆਮ ਆਦਮੀ ਪਾਰਟੀ ਵੱਲੋਂ ਕੁਲਤਾਰ ਸੰਧਮਾ ਤੇ ਹੈ ਨਾ ਨਿੱਜਰ ਹੋਰੀ ਗੱਲ ਕਰਨਗੇ, ਬਸ ਇੰਦਰਵੀਰ ਸਿੰਘ ਨਿੱਜਰ, ਇਹ 2 ਗੱਲ ਰੱਖਣਗੇ। ਉੱਥੇ ਥੋੜਾ ਪਤਾ ਸੀ ਕਿ ਜਥੇਦਾਰ ਨੇ ਕੱਲੇ ਨੂੰ ਮੈਗ ਦੇ ਕੇ ਪੁੱਛ ਲੈਣਾ ਕਿ ਦੱਸੋ ਜੀ ਕਾਨੂੰਨ ਦੇ ਵਿੱਚ ਕੀ ਹੈ, ਪੜ੍ਹ ਕੇ ਆਏ ਹੋ, ਸਹੀ ਹੈ, ਕਦੋਂ ਮਿਲਿਆ ਸੀ। ਚਾਹੇ ਪ੍ਰਗਟ ਸਿੰਘ ਹੋਵੇ, ਚਾਹੇ ਸੁਖਪਾਲ ਖਹਿਰਾ, ਚਾਹੇ ਮਨਪ੍ਰੀਤ ਇਆਲੀ ਹੋਵੇ, ਚਾਹੇ ਖੁੱਡੀਆਂ, ਹੈ ਨਾ, ਚਾਹੇ ਗਿਆਸਪੁਰਾ ਹੋਵੇ, ਤੇ ਚਾਹੇ ਨਿੱਜਰ, ਤੇ ਚਾਹੇ ਕੋਈ ਹੋਰ, ਜਿਹਨੂੰ ਵੀ ਪੁੱਛਿਆ ਲਗਭਗ ਇੱਕ ਗੱਲ ਸਪਸ਼ਟ ਹੋ ਗਈ ਕਿ ਵੀ ਸਮੇਂ ਸਿਰ ਕਾਨੂੰਨ ਘਾੜਿਆਂ ਨੂੰ ਵੀ ਉਪਲਬਧ ਨਹੀਂ ਕਰਾਇਆ ਜਾਂਦਾ ਜੀ। ਸਹੀ ਹੈ, ਠੀਕ ਹੈ, ਕਿ ਡਰਾਫਟਿੰਗ ਦੇ ਲਈ ਕਮੇਟੀ ਬਣਦੀ ਹੁੰਦੀ ਹੈ, ਉਹ ਕਮੇਟੀਆਂ ਡਰਾਫਟ ਤਿਆਰ ਕਰਦੀਆਂ, ਫਿਰ ਉਹਦੀਆਂ ਕਾਪੀਆਂ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਤੈਅ ਸਮੇਂ 'ਚ ਹਫ਼ਤਾ, 5 ਦਿਨ, 8 ਦਿਨ, 10 ਦਿਨ ਪਹਿਲਾਂ ਉਪਲਬਧ ਕਰਾਈਆਂ ਜਾਂਦੀਆਂ ਤਾਂ ਕਿ ਉਹ ਪੜ੍ਹ ਕੇ ਆਉਣ। ਫਿਰ ਉਹਦੇ ਤੇ ਬਹਿਸ ਹੁੰਦੀ ਹੈ, ਫਿਰ ਉਹ ਸੋਧ ਹੁੰਦੀ ਹੈ, ਫਿਰ ਉਹ ਬਿੱਲ ਪਾਸ ਹੁੰਦਾ ਜਾ ਕੇ ਜੀ, ਫਿਰ ਉਹਨੇ ਕਾਨੂੰਨ ਬਣਨ ਦੇ ਲਈ ਰਾਜਪਾਲ ਕੋਲ ਜਾਣਾ ਹੁੰਦਾ। ਪਰ ਇੱਥੇ 13 ਅਪ੍ਰੈਲ ਨੂੰ ਪਾਸ ਕਰਨਾ ਸੀ, 12 ਅਪ੍ਰੈਲ ਰਾਤ ਨੂੰ ਕੋਈ ਕਹਿੰਦਾ 9 ਵਜੇ ਆਇਆ ਜੀ, ਕੋਈ ਕਹਿੰਦਾ ਸਵੇਰ ਨੂੰ ਕੰਪਿਊਟਰ 'ਚ ਮਿਲਿਆ ਜੀ ਸਾਨੂੰ ਤਾਂ ਵੈਬਸਾਈਟ ਤੇ ਜੀ, ਹੈ ਨਾ। ਸੋ ਚਾਹੇ ਉਹ ਸੱਤਾਧਾਰੀ ਵਾਲੇ ਸੀ, ਚਾਹੇ ਵਿਰੋਧੀ ਧਿਰ ਵਾਲੇ ਸੀ ਜੀ। ਹੁਣ ਇਸ ਗੱਲ ਨੇ ਇੱਕ ਗੱਲ ਸਪਸ਼ਟ ਕਰਤਾ ਕਿ ਸੱਤਾਧਾਰੀ ਐਮਐਲਏ ਨੇ ਵੀ ਗੱਲ ਬਿਨਾਂ ਕਿਹਾ ਮੰਨੀ ਕਿ ਜੀ ਅਸੀਂ ਡਿਕਟੇਟਰਸ਼ਿਪ ਦੇ ਥੱਲੇ ਕੰਮ ਕਰਦੇ ਹਾਂ। ਸਹੀ ਹੈ, ਇਹ ਉਹਨਾਂ ਨੇ
ਕਬੂਲ ਕਰ ਲਿਆ ਕਿ ਸਾਨੂੰ ਕੇਜਰੀਵਾਲ ਐਂਡ ਪਾਰਟੀ ਚਲਾਉਂਦੀ ਆ। ਹੁਣ ਇਹਦੇ ਵਿੱਚੋਂ ਇਹ ਸਾਫ਼ ਹੋ ਗਿਆ ਜਦੋਂ ਕਿ ਹਾਂ ਜੀ ਇਹਨਾਂ ਨੇ ਕਾਨੂੰਨ ਨਹੀਂ ਘੜਿਆ, ਤੇ ਉਹ ਤੋਂ ਬਾਅਦ ਫਿਰ ਜੱਦਰ ਸਾਹਿਬ ਨੇ ਕਿੰਨੇ ਹੀ ਨੁਕਤਿਆਂ ਤੋਂ ਜਿਹੜੇ ਸ਼ੰਕੇ ਸ਼ੋਭੇ ਸੰਗਤ ਦੇ ਵਿੱਚ, ਸੰਸਥਾਵਾਂ ਦੇ ਵਿੱਚ, ਰਾਜਨੀਤਿਕ ਧਿਰਾਂ 'ਚ ਖੜੇ ਸੀ, ਉਹ ਨੁਕਤੇ ਜਦੋਂ ਪੁੱਛੇ ਤਾਂ ਕਈਆਂ ਨੂੰ ਤਾਂ ਸ਼ਬਦਾਂ ਦੇ ਅਰਥ ਨਹੀਂ ਪਤਾ ਸੀ, ਸਹੀ ਹੈ, ਕਈਆਂ ਨੂੰ ਕਾਨੂੰਨ ਦੀ ਲਾਈਨ ਤੱਕ ਨਹੀਂ ਪਤਾ ਸੀ, ਜਿਹੜੇ ਕਹਿੰਦੇ ਸੀ ਪੜ੍ਹ ਕੇ ਆਏ ਉਹ ਵੀ ਹੁਣ ਚੇਤੇ ਨਹੀਂ ਜੀ, ਹੁਣ ਭੁੱਲ ਗਏ ਜੀ, ਆਹ ਅਰਥ ਹੋਣਾ ਜੀ ਉਹਦਾ, ਹੋ ਸਕਦਾ ਜੀ ਉਨੀ ਗੰਭੀਰਤਾ ਨਹੀਂ ਪੜਿਆ। ਪ੍ਰਵੀਨ ਜੀ, ਆਪਾਂ ਇਹ ਮੰਨ ਲਈਏ ਕਿ ਇਹ ਗੱਲ ਬਿਲਕੁਲ ਸਹੀ ਹੈ ਉਹਨਾਂ ਦੇ ਕਹਿਣ ਅਨੁਸਾਰ ਕਿ ਇਹ ਸਰਕਾਰਾਂ ਧੱਕਾ ਕਰਦੀਆਂ, ਚਾਹੇ ਕੇਂਦਰ ਹੋਣ ਚਾਹੇ ਸੂਬਾ ਹੋਣ, ਵਿਧਾਇਕਾਂ ਨੂੰ ਵੀ ਸਮੇਂ ਸਿਰ ਖਰੜਾ ਨਹੀਂ ਦਿੰਦੀਆਂ। ਜੀ ਮੰਨ ਲਈਏ ਗੱਲ ਸਹੀ ਹੈ, ਪਰ ਤੁਸੀਂ ਕਦੋਂ ਨਹੀਂ ਪੜਿਆ? ਜਦੋਂ 13 ਅਪ੍ਰੈਲ ਨੂੰ ਪੇਸ਼ ਹੋਣਾ ਸੀ ਤਾਂ ਨਹੀਂ ਪੜ ਸਕੇ ਕਿ ਰਾਤ ਨੂੰ ਮਿਲਿਆ? ਵੀ ਜੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਭਵਿੱਖ ਲਿਖਣਾ ਇਸ ਬਿੱਲ ਨੇ, ਧਾਰਮਿਕ ਤੌਰ ਦੇ ਉੱਤੇ ਇਹਦੀ ਬਹੁਤ ਮਹੱਤਤਾ ਹੈ, ਬੇਅਦਬੀ ਵਾਲੀ ਘਟਨਾਵਾਂ ਦੇ ਹਵਾਲੇ ਨਾਲ ਬਹੁਤ ਅਹਿਮ ਹੈ, ਜਾਂ ਲੋਕਾਂ ਨੂੰ ਸਜ਼ਾਵਾਂ ਦੇ ਮਾਮਲੇ ਦੇ ਵਿੱਚ ਬੜਾ ਚਿੰਤਾਜਨਕ ਹੈ ਕਿ ਕੋਈ ਹੋਰ ਨਾ ਗਲਤ ਫਸ ਜਾਵੇ, ਤਾਂ ਫਿਰ ਇੱਕ ਰਾਤ ਜਾਗ ਲੈਂਦੇ, ਕੀ ਫਰਕ ਪੈਂਦਾ ਸੀ ਜੀ? ਫਿਰ ਪਾਸ ਕਿਵੇਂ ਕਰਤਾ ਤੁਸੀਂ? ਪੜ੍ਹ ਲੈਂਦੇ, ਸਵੇਰੇ ਗੱਡੀ 'ਚ WhatsApp ਨਾ ਚਲਾਉਂਦੇ, ਰੀਲਾਂ ਨਾ ਦੇਖਦੇ ਜਾਂਦੇ, ਵਿਧਾਨ ਸਭਾ ਨੂੰ ਖੁੱਲ ਕੇ ਪੜ੍ਹ ਲੈਂਦੇ ਜੀ, ਕਿਸੇ ਵਿਦਵਾਨਾਂ ਨੂੰ ਭੇਜ ਲੈਂਦੇ, ਕਿਸੇ ਸਾਥੀਆਂ ਦੀ ਸਲਾਹ ਲੈ ਲੈਂਦੇ, ਕਿਸੇ ਨਾਲ ਸਲਾਹ ਕਰ ਲੈਂਦੇ ਕਿ 4 ਰੁਪਏ ਤੂੰ ਪੜ੍ਹਦੇ, 2 ਤੂੰ ਪੜ੍ਹਦੇ, ਦੱਸ ਅਸੀਂ ਇਹ 'ਚ ਕੀ ਹੈ, ਅਸੀਂ ਸਵੇਰੇ ਬਹਿਸ ਕਰਨੀ ਹੈ। ਚਲੋ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਨਹੀਂ ਸਮਾਂ ਸੀ, ਇੰਨੇ ਸਮੇਂ 'ਚ ਨਹੀਂ ਸਮਝ ਪੈਦਾ ਹੁੰਦੀ, ਮੋਟਾ ਜੇ ਨਿਗਾਹ ਵੀ ਮਾਰ। ਉਹ ਭਾਈ 13 ਅਪ੍ਰੈਲ ਤੇ 29 ਜੂਨ 'ਚ 2.5 ਮਹੀਨੇ ਨੇ, ਤੁਸੀਂ 29 ਜੂਨ ਨੂੰ ਵੀ ਨਹੀਂ ਪੜ੍ਹ ਕੇ ਗਏ। ਮਤਲਬ ਤੁਸੀਂ ਬਿੱਲ ਪਾਸ ਹੋ ਕੇ ਕਾਨੂੰਨ ਵੀ ਬਣ ਗਿਆ, ਉਸ ਤੋਂ ਬਾਅਦ ਮੁੱਦਾ ਵੀ ਬਣ ਲੱਗ ਪਿਆ, ਬਹਿਸ ਵੀ ਹੋ ਗਈ, SGPC ਵੱਲੋਂ ਸਵਾਲ ਖੜੇ ਹੋਣ ਲੱਗ ਪਏ, ਜਿਹੜੀ ਪਹਿਲਾਂ ਹਾਮੀ ਭਰ ਰਹੀ ਸੀ, ਜਿਹੜੀ ਸਵਾਗਤ ਕਰ ਰਹੀ ਸੀ, ਹੈ ਨਾ, ਸਿੱਖ ਸੰਸਥਾਵਾਂ ਨੇ ਸਵਾਲ ਖੜੇ ਕਰਤੇ, ਜਥੇਦਾਰ ਸਾਹਿਬ ਨੇ ਤੁਹਾਨੂੰ ਸੰਮਣ ਕਰਤਾ, ਤੇ ਤੁਸੀਂ ਤਾਂ ਵੀ ਨਹੀਂ ਪੜ੍ਹਿਆ। ਸਹੀ ਹੈ। ਫਿਰ ਇੱਥੋਂ ਅੰਦਾਜ਼ਾ ਲਾ ਲਓ ਪੰਜਾਬ ਵਾਲੇ, ਤੁਸੀਂ ਮਿੱਟੀ ਦੇ ਮਾਧੋ ਚੁਣੇ ਹੋਏ ਨੇ। ਸਹੀ ਹੈ, ਕਿ ਜਿਹੜੇ ਹੁਣ ਵੀ ਨਹੀਂ ਪੜ੍ਹ ਰਹੇ ਉਹਨੂੰ, ਇਸ ਗੰਭੀਰਤਾ ਨੂੰ, ਬਾਅਦ ਚੋਂ ਤੁਹਾਡੇ ਲਈ ਕੀ ਚੰਗਾ ਕਰਨਗੇ। ਔਰ ਇਹ ਸਪਸ਼ਟ ਹੈ ਕਿ ਜਿਹੜੇ ਕਾਨੂੰਨ ਦੇ ਹਵਾਲੇ ਨਾਲ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇਹ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸੋਧ ਐਕਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਬਿੱਲ ਸੀਗਾ। ਸਹੀ ਹੈ, ਤੇ ਉਹਦਾ ਖਰੜਾ ਤੁਸੀਂ ਗੁਰਮੁਖੀ 'ਚ ਗੁਰੂ ਗ੍ਰੰਥ ਸਾਹਿਬ ਲਿਖਿਆ, ਤੇ ਤੁਸੀਂ ਉਹਦਾ ਖਰੜਾ ਵੀ ਪੰਜਾਬੀ 'ਚ ਨਹੀਂ ਲਿਆ ਸਕੇ, ਤੁਸੀਂ ਉਹਦਾ ਬਿੱਲ ਵੀ ਪੰਜਾਬੀ 'ਚ ਨਹੀਂ ਲਿਆ ਸਕੇ, ਅੰਗਰੇਜ਼ੀ 'ਚ ਲਿਆਏ, ਕਿਉਂਕਿ ਜਿਹੜੇ ਆਕਾਵਾਂ ਨੇ ਬਣਾਇਆ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਉਲਥਾ ਵੀ ਨਹੀਂ ਕਰਾ ਸਕੇ ਤੁਸੀਂ, ਤਾਂ ਹੀ ਤੁਹਾਨੂੰ ਅਰਥ ਨਹੀਂ ਪਤਾ ਸ਼ਬਦਾਂ ਦੇ ਕਿ ਹਾਂ ਕਿਹਦਾ ਅਰਥ ਕੀ ਆ। ਸੋ ਇਸ ਲਈ ਕੱਲ ਇੱਕ ਤਰੀਕਾਕਾਰ ਨਾਲ ਸਾਰੇ MLA ਨੇ ਹੱਥ ਖੜੇ ਕਰਕੇ ਦੱਸਤਾ ਕਿ ਸਾਨੂੰ ਤਾਂ ਜੀ ਦਿੱਲੀ ਵਾਲੇ ਕੇਜਰੀਵਾਲ ਨੇ ਪਾਰਟੀ ਚਲਾਉਂਦੀ ਆ, ਸਾਡੇ ਤਾਂ ਮੂਹਰੇ ਜੋ ਰੱਖ ਦਿੰਦੇ ਨੇ, ਅਸੀਂ ਤਾਂ ਉਹਦੇ ਪਰ ਸਹੀ ਮਾਰਦੇ ਨੇ, ਅਸਾਂ ਉਹਨਾਂ ਦੇ ਸੰਗਲ ਨਾਲ ਨੂੜੇ ਹੋਏ। ਤੁਸੀਂ ਇਹ ਦੇਖੋ ਕਿ ਹਰਕਤਾਂ ਤੋਂ ਬਾਅਦ ਤਾਂ ਵੀ ਨਹੀਂ ਆਉਂਦਾ ਸਿਸਟਮ। ਜੀ ਚੱਲ ਰਹੀ ਮੀਟਿੰਗ ਦੇ ਵਿੱਚ ਨਿੱਜਰ ਸਾਹਿਬ ਖੜੇ ਹੋ ਕੇ ਜੱਦਰ ਸਾਹਿਬ ਨੂੰ ਬੇਨਤੀ ਕਰਦੇ ਆ, ਜੀ ਆ ਮਾੜਾ ਜਿਹਾ ਲਾਈਵ ਤਾਂ ਬੰਦ ਕਰਾ ਦਿਓ ਜੀ, ਇਹ ਠੀਕ ਨਹੀਂ ਲੱਗਦਾ ਜੀ। ਅੱਛਾ, ਸ਼ਰਮ ਆਉਂਦੀ ਹੈ ਹੁਣ ਇੰਦਰਵੀਰ ਸਿੰਘ? ਨਹੀਂ ਸ਼ਰਮ ਨਹੀਂ ਆਉਂਦੀ, ਆਕਾ ਦਾ ਹੁਕਮ ਆਉਂਦਾ। ਇੰਦਰਵੀਰ ਸਿੰਘ ਨਿੱਜਰ ਨੂੰ ਉੱਠ ਕੇ ਕਿਉਂ ਕਹਿਣਾ ਪਿਆ? ਜਥੇਦਾਰ ਸਾਹਿਬ ਕਹਿੰਦੇ ਵੀ ਤੁਹਾਡੇ ਮੁੱਖ ਮੰਤਰੀ ਕਹਿੰਦੇ ਹੁੰਦੇ ਨੇ ਪਾਰਦਰਸ਼ਤਾ ਹੋਣੀ ਚਾਹੀਦੀ, ਹਰ ਚੀਜ਼ ਲਾਈਵ ਹੋਣੀ ਚਾਹੀਦੀ, ਅਸੀਂ ਕਰਤੀ, ਇਹ 'ਚ ਮਾੜਾ ਕੀ ਹੋ ਰਿਹਾ ਕਹਿੰਦੇ ਇੱਥੇ? ਸਹੀ ਹੈ, ਦੱਸੋ ਮੈਨੂੰ। ਪਰ ਕੀ ਉਹ ਇੰਦਰਵੀਰ ਸਿੰਘ ਨਿੱਜਰ ਦੀ ਮਨ ਦੀ ਇੱਛਾ ਸੀ? ਨਹੀਂ, ਚੈੱਕ ਕਰਾ ਕੇ ਦੇਖ ਲਿਓ, ਉੱਥੇ ਬੈਠਿਆਂ ਨੂੰ ਸੁਨੇਹਾ ਆਇਆ ਉਹਨਾਂ ਨੂੰ ਜੀ, ਤੇ ਜਦੋਂ ਉੱਥੋਂ ਕਹਿਣ ਤੋਂ ਬਾਅਦ ਜਥੇਦਾਰ ਹੋਰਾਂ ਵੱਲੋਂ ਲਾਈਵ ਬੰਦ ਨਹੀਂ ਹੋਇਆ, ਹਾਂਜੀ, ਤਾਂ ਜਥੇਦਾਰ ਸਾਹਿਬ ਨੂੰ ਸੁਨੇਹਾ ਆ ਗਿਆ ਜੀ ਕਿ ਕਈ ਚੈਨਲਾਂ ਨੇ ਲਾਈਵ ਬੰਦ ਕਰਤਾ। ਸਹੀ ਹੈ, ਫਿਰ ਜਥੇਦਾਰ ਨੂੰ ਕਹਿਣਾ ਪਿਆ ਕਿ ਸਪੀਕਰ ਸਾਹਿਬ, ਮੰਤਰੀਓ, ਕਰੋ ਫੋਨ ਆਪਣੇ ਮੀਡੀਆ ਹਾਊਸ ਨੂੰ, ਇਹ ਸੈਂਸਰਸ਼ਿਪ ਨਹੀਂ ਚੱਲੂਗੀ ਫਿਰ। ਸਹੀ ਹੈ, ਸੋ ਇਸ ਲਈ ਉੱਥੇ ਬੈਠ ਕੇ ਵੀ ਘੁੜਤਾ ਛਿੜੀ ਜਾਂਦੇ ਨੇ। ਸਹੀ ਹੈ, ਅਜੇ ਵੀ ਟਿਕਾ ਨਹੀਂ ਗਾ ਮਤਲਬ। ਸੋ ਇਹ ਪਰ ਸਵਿਰਤ ਰਹੀ ਪ੍ਰਕਿਰਿਆ। ਜਿਹੜੇ ਗੈਰ ਸਿੱਖ MLA ਨੇ ਉਹਨੇ ਲਿਖਤੀ ਜਵਾਬ ਭੇਜੇ ਸੀ, ਇਹਨਾਂ ਤੋਂ ਪੁੱਛਗਿੱਛ ਹੋ ਗਈ, ਉਹਦੇ ਵਿੱਚ ਗਨੀਪ ਕੌਰ ਵਾਲਾ ਮਾਮਲੇ ਦੇ ਉੱਤੇ ਗੌਰ ਕਰਨ ਵਾਲੀ ਆ ਕਿ ਜਿਹੜੇ ਚੁਣੇ ਹੋਏ ਮੈਂਬਰ ਵਿਧਾਨ ਸਭਾ 'ਚ ਆਪਣੀ ਗੱਲ ਨਹੀਂ ਰੱਖ ਸਕਦੇ, ਉਹ ਕਹਿੰਦੇ ਜੀ ਕਿਵੇਂ ਬੋਲੀਏ, ਤਾਂ ਧੀਆਂ ਭੈਣਾਂ ਮਾਵਾਂ ਦੀ ਵੀ ਬੇਇੱਜ਼ਤੀ ਕਰਦੇ ਨੇ, ਤੇ 117 ਪੰਜਾਬ ਦੇ ਨੁਮਾਇੰਦੇ ਨੇ, ਜੇ ਉਹ ਸਾਰਥਕ ਚਰਚਾ ਨਹੀਂ ਕਰ ਸਕਦੇ, ਜਿਵੇਂ ਕੱਲ ਉੱਥੇ ਹੋ ਰਹੀ ਸੀ,
ਜੇ ਉੱਥੇ ਗੁਰੂ ਦਾ ਭੈ ਹੈ, ਤਾਂ ਹੂੰ। ਇੱਥੇ ਤੁਹਾਨੂੰ ਸੰਵਿਧਾਨ ਦਾ, ਵਿਧਾਨ ਦਾ, ਪੰਜਾਬ ਦੇ ਆਵਾਮ ਦਾ ਕੋਈ ਭੈ ਹੀ ਨਹੀਂ। ਨਾ ਤੁਸੀਂ ਵਿਧਾਨ ਸਭਾ 'ਚ ਕਿਉਂ ਨਹੀਂ ਕਰ ਲੈਂਦੇ ਏਦਾਂ ਹੀ ਸਾਰਥਕ ਚਰਚਾ? ਕਿਉਂ ਕਿ ਉਹਦੇ ਕੱਪੜੇ ਲਾਉਣ, ਕੱਪੜੇ ਫਾੜਨ ਤੱਕ ਜਾਂਦੇ ਹੋ? ਸਹੀ ਹੈ। ਇਹ ਗੱਲ ਇੱਕ ਔਰਤ ਨੂੰ ਕਹਿਣੀ ਪਵੇ ਜੀ ਉੱਥੇ ਕੀ ਬੋਲੀਏ ਜੀ, ਬੇਇੱਜ਼ਤੀ ਕਰਦੇ ਨੇ। ਬਈ ਲੋਕਾਂ ਨੇ ਚੁਣ ਕੇ ਭੇਜਿਆ ਨਾ ਜਿਹਨੂੰ, ਉਹਦੀ ਤਾਂ ਗੱਲ ਸੁਣੋ। ਤੇ ਫਿਰ ਆਮ ਲੋਕਾਂ ਦੀ ਕੀ ਸੁਣਦੇ ਹੋਗੇ ਤੁਸੀਂ? ਇੱਥੋਂ ਅੰਦਾਜ਼ਾ ਲਾ ਲਓ ਕਿ ਸਾਰਾ ਸਕ੍ਰਿਪਟਡ ਖੇਲ ਹੁੰਦਾ। ਕੱਲ ਕਾਫੀ ਪਾਜ ਉਧੜ ਗਏ, ਕਾਫੀ ਰਾਜ ਖੁੱਲ ਗਏ। ਬਸ ਇੰਨਾ ਕੁ ਸਿਰਦਾ ਹੈ ਕਿ ਹੁਣ ਜਥੇਦਾਰ ਸਾਹਿਬ ਦੇ ਕਹਿਣ ਤੋਂ ਬਾਅਦ ਇਹਦੇ ਵਿੱਚ ਉਸ ਤਰ੍ਹਾਂ ਦੀ ਸੋਧ ਹੋ ਜਾਏਗੀ, ਜਿਹੜੇ ਕੋਈ ਸ਼ੰਕੇ ਸ਼ੋਭੇ ਨੇ ਉਹ ਦੂਰ ਹੋ ਜਾਣਗੇ। ਪਰ ਅਜੇ ਦੇਖਣ ਵਾਲੀ ਗੱਲ ਹੈ, ਜਿਹੜੀਆਂ ਧਿਰਾਂ ਕਹਿੰਦੀਆਂ ਕਿ ਕੱਲਾ 226 ਵਾਲਾ ਨਹੀਂ, 2008 ਵਾਲਾ ਵੀ ਰੱਦ ਹੋਣਾ ਚਾਹੀਦਾ ਹੈ, ਕਿ ਉਹ ਧਿਰਾਂ ਕੋਈ ਆਪਣੀ ਆਵਾਜ਼ ਕਿਸ ਤੱਕ ਚੱਕ ਪਾਉਂਦੀਆਂ, ਦੇਖਣ ਵਾਲੀ ਗੱਲ ਹੈ। ਹੁਣ 1 ਮਹੀਨੇ ਦਾ ਸਮਾਂ ਹੈ ਜੀ, ਉਰੇ ਸੋਧ ਹੋਣੀ ਤੈਅ ਹੈ। ਪਹਿਲਾਂ ਹੀ ਇਹ ਮੰਨ ਕੇ ਗਏ ਸੀ ਕਿ ਜੋ ਜਥੇਦਾਰ ਜੀ ਹੁਕਮ ਕਰਨਗੇ ਆਪਾਂ ਉਹ ਕਰ ਦਾਂਗੇ। ਇਸ ਲਈ ਸੋਧ ਦੀ ਤਿਆਰੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਹੋਣਾ ਹੀ ਹੋਣਾ ਜੀ। ਬਿਲਕੁਲ। ਤੇ ਕਮਾਲ ਦੀ ਗੱਲ ਹੈ ਵੀ ਜਿਨ੍ਹਾਂ ਨੇ ਕਾਨੂੰਨ ਪੜ੍ਹਿਆ ਨਾ ਘੜਿਆ, ਤੇ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਪਾਸ ਕਰਾ ਕੇ ਤੇ ਆਪੇ ਆਪਦਾ ਧੰਨਵਾਦ ਕਰ ਲਿਆ, ਤੇ ਲੋਕ ਸਰੋਪੇ ਹੀ ਪਾਈ ਗਏ। ਇੱਥੋਂ ਪਤਾ ਲੱਗਦਾ ਵੀ ਕਿੰਨਾ ਧੱਕਾ ਤੇ ਕਿੰਨਾ ਅੰਧਾ-ਧੁੰਦ ਜਿਵੇਂ ਚੱਲਦਾ ਨਾ ਸਿਸਟਮ, ਵੀ ਆਪਣੇ ਥਾਂ ਵੀ ਬੇਥਾਵੀਆਂ ਮਾਰੀ ਜਾਂਦੇ ਆ, ਵੀ ਜਿਵੇਂ ਚੱਲੀ ਜਾਂਦਾ ਬਸ ਠੀਕ ਆ। ਕਮਾਲ ਦੀ ਗੱਲ ਹੈ। ਇਹਦੋਂ ਤਾਂ ਜ਼ਿਆਦਾ ਮੇਰੇ ਖਿਆਲ ਹੈ ਸ਼ਰਮਾ ਜੀ, ਜੇ ਦੇਖਣਾ ਹੋਵੇ ਤਾਂ ਜਿਵੇਂ ਬੰਧੂਆਂ ਮਜ਼ਦੂਰਾਂ ਦਾ ਇੱਕ ਦੌਰ ਹੁੰਦਾ ਸੀ, ਉਹ ਵੀ ਕਿਸੇ ਨਾ ਕਿਸੇ ਗੱਲ ਤੇ ਕਹਿ ਦਿੰਦੇ ਹੋਣਗੇ ਜੀ ਅਸੀਂ ਤਾਂ ਰੋਟੀ ਖਾਣੀ ਹੈ, ਸਾਡਾ ਚਾਹ ਦਾ ਟਾਈਮ ਹੋ ਗਿਆ। ਇਹਨਾਂ ਤੋਂ ਤਾਂ ਉਹ ਵੀ ਨਹੀਂ ਕਿਹਾ ਜਾਂਦਾ ਹੋਣਾ ਵੀ ਨਹੀਂ ਅਸੀਂ ਜੀ।